गुड मॉर्निंग सोनियो। गुड मॉर्निंग। एक ठंडी ठंडी गुड मॉर्निंग। कभी धुੱਪ ਦਾ ਬਾਹਰ ਨਜ਼ਾਰਾ ਆ ਰਿਹਾ ਹੈ ਤੇ ਫਿਰ ਇੱਕਦਮ ਧੁੱਪ ਚਲੀ ਜਾਂਦੀ ਹੈ ਤੇ ਬੱਦਲ ਆ ਜਾਂਦੇ ਨੇ। ਤੇ ਇੱਥੇ ਦਾ ਤੁਹਾਨੂੰ ਕਈ ਦਫਾ ਦੱਸਿਆ ਵੈਦਰ ਬਸ ਇਸ ਤਰ੍ਹਾਂ ਹੀ ਹੈ ਕਿ ਧੁੱਪ ਤੇ ਬੱਦਲ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੋਵੇ ਤੇ ਪਰ ਠੰਡਾ ਖਾਸੀ ਹੈ। ਮੈਂ ਹੁਣ ਉੱਠੀ, ਅੱਜ ਜ਼ਾਰੇ ਰੋਜ਼ੇ ਚੱਲ ਰਹੇ ਨੇ ਤੇ ਥੋੜਾ ਫਿਰ ਸਰੀ ਤੋਂ ਬਾਅਦ ਫਿਰ ਸੋਈਦਾ ਤੇ ਆਰਾਮ ਨਾਲ ਹੀ ਉੱਠੀ ਜਾਵੇ। ਤੇ ਹੁਣ ਮੈਂ ਉੱਠੀ ਆ ਤੇ ਮੈਂ ਸੋਚਿਆ मैं ਤੁਹਾਡੇ ਕਮੈਂਟਸ ਦਾ ਸ਼ੁਕਰੀਆ ਅਦਾ ਕਰ ਦੇਵਾਂ ਕਿ ਤੁਸੀਂ ਜਿਹੜੇ ਕਮੈਂਟਸ ਕੀਤੇ ਨੇ। ਫਿਰ ਮੈਂ ਨੀਚੇ ਜਾਣੀ ਆ, ਹਲੇ ਮੈਂ ਆਪਣੇ ਬੈੱਡ ਵਿੱਚ ਹੀ ਬੈਠੀ ਹਾਂ। ਬਿਸਤਰਾ ਸ਼ਿਸਤਰਾ ਮੇਰਾ ਸ਼ਰੀਰ ਕਿਸਮ ਦਾ ਖਰਾਬ ਹੋਇਆ ਔਰ ਮੈਨੂੰ ਠੀਕ ਕਰਾਂਗੀ, ਉੱਠਾਂਗੀ ਤੈਨੂੰ ਠੀਕ ਕਰਨੀ ਆ। ਤੇ ਮੈਂ ਕਿਹਾ ਚਲੋ ਇੱਥੇ ਬੈਠੇ ਬੈਠੇ ਤੁਹਾਡਾ ਮੈਂ ਖਿਤਾਬ ਕਰ ਲਵਾਂ ਥੋੜਾ ਜਿਹਾ। ਹੱਥ ਠੰਡੇ ਹੋ ਗਏ ਨੇ, ਮੂੰਹ ਹੱਥ ਧੋ ਕੇ ਆਈ ਹੈ ਨਾ, ਹੱਥ ਬਰਫ਼ ਦੀ ਤਰ੍ਹਾਂ ਹੋ ਗਏ ਨੇ। ਬਹਿਰਹਾਲ ਐਵੇਂ ਕਿ ਤੁਹਾਡੇ ਕਮੈਂਟਸ ਦਾ ਬੜਾ ਸ਼ੁਕਰੀਆ ਸਾਰਿਆਂ ਨੇ। ਕੇ ਬੇਗਮ ਦੇ ਨਾਂ 'ਤੇ ਵੀ ਇੱਕ ਆਇਆ ਮੈਨੂੰ ਕਮੈਂਟ, ਉਹਨੇ ਕਿਹਾ ਕਿ ਸਿਸਟਰ ਤੁਸੀਂ ਬੜੀ ਚੰਗੀ ਬਣਾਈ ਹੈ ਬਈ, ਕੜੀ ਤੇ ਤੁਸੀਂ ਬੜੀ ਚੰਗੀ ਬਣਾਈ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਕੜੀ ਦੀ ਰੈਸਿਪੀ ਨਹੀਂ ਪਾਈ ਸੀ, ਹਾਲਾਂਕਿ ਮੇਰਾ ਇਰਾਦਾ ਇਹੀ ਸੀ ਕਿ ਮੈਂ ਜਿਹੜਾ ਨਾ ਨਾਲ ਥੋੜ੍ਹਾ ਜਿਹਾ ਰੈਸਿਪੀ ਜੋੜ ਕੇ ਪਾ ਦਾਂਗੀ। ਚਲੋ ਕੋਈ ਟਰਾਈ ਕਰਨਾ ਚਾਹੇ ਕਰ ਲੇ। ਉਸ ਸ਼ੁਰੂ 'ਚ ਤੜਕਾ ਹੀ ਲਾਣਾ ਹੁੰਦਾ ਵੇ, ਫਿਰ ਉਹ ਬਸ ਅੱਗੇ ਪੱਕਦੀ ਰਹਿੰਦੀ। ਕੜੀ ਕੋਈ ਐਸਾ ਮੁਸ਼ਕਿਲ ਚੀਜ਼ ਨਹੀਂ, ਹਰ ਘਰ 'ਚ ਹੀ ਬਣਦੀ ਹੈ। ਪਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਫਿਰ ਨਾਲੋਂ ਨਾਲ ਕੋਈ ਚੀਜ਼ਾਂ ਦੇਖਦੇ ਹਾਂ, ਕਰਦੇ ਹਾਂ, ਲੋਕ ਨਈ ਨਈ ਰੈਸਪੀਜ਼ ਟਰਾਈ ਕਰਦੇ ਨੇ ਤੇ ਫਿਰ ਚੰਗਾ ਲੱਗਦਾ। ਪਰ ਇਹ ਵੀ ਕਿ ਵੀਡੀਓ ਬੜੀ ਲੰਬੀ ਹੋ ਗਈ ਸੀ ਔਰ ਫਿਰ ਮੈਂ ਨਹੀਂ ਕੀਤਾ। ਮੈਂ ਕਿਹਾ ਚਲੋ ਮੈਂ ਫਿਰ ਕਿਸੇ ਜਦੋਂ ਹੁਣ ਰਮਜ਼ਾਨ ਤੋਂ ਬਾਅਦ ਕਿਸੇ ਵੀ ਦਿਨ ਮੈਂ ਬਣਾਈ ਨਾ ਤੇ ਮੈਂ ਥੋੜ੍ਹਾ ਉਹਨੂੰ ਸ਼ਾਰਟ ਕਰਕੇ ਫਿਰ ਉਹਦਾ ਲਾ ਦੇਵਾਂਗੀ। ਬਹਰਹਾਲ ਜਿੰਨਾ ਟੁਕੜਾ ਤੁਸੀਂ ਦੇਖਿਆ ਪਕੌੜੇ ਉਸੇ ਭਰਪੂਰ ਹਸੀਨਾ ਆਲਮ ਕੜੀ, ਉਹ ਤੁਹਾਨੂੰ ਸਾਰਿਆਂ ਨੂੰ ਬੜੀ ਚੰਗੀ ਲੱਗੀ। ਤੇ ਸ਼ੀਲ ਨੇ ਵੀ ਮੈਸੇਜ ਕੀਤਾ ਹਸੀਨਾ ਆਲਮ, ਉਹਨਾਂ ਨੂੰ ਬੜਾ ਚੰਗਾ ਲੱਗਿਆ। ਉਹੀ ਹੁਣ ਹਸੀਨਾ ਆਲਮ ਹੀ ਕਹਿਣਾ ਸੀ ਨਾ ਉਹਨਾਂ ਨੂੰ, ਆਪਣੀ ਕੜੀ ਨੂੰ, ਕਿ ਹੁਣ ਆਪਣੀ ਆਪਣੀ ਬਣਾਈ ਚੀਜ਼ ਦੀ ਅਸੀਂ ਉਹ ਤਾਂ ਨਹੀਂ ਕਰ ਸਕਦੇ, ਕੋਈ ਹੋਰ ਤਾਰੀਫ ਕਰੇ ਨਾ ਕਰੇ, ਅਸੀਂ ਤਾਂ ਕਰਨੀ ਹੁੰਦੀ ਹੈ। ਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਵੀ ਕੜੀ 'ਚ ਅਸੀਂ ਤਾਂ ਪਾਉਂਦੇ ਹਾਂ ਪਕੌੜੇ, ਪਕੌੜੇ ਨਹੀਂ ਸੌਰੀ ਅੰਡੇ ਤੇ ਕੋਫਤੇ, ਉਹਨਾਂ ਵੀ ਬੜੀ ਸਵਾਦ ਹੋ ਜਾਂਦੀ ਹੈ। ਕਦੇ ਅੰਡੇ ਪਾ ਲੈਂਦੇ ਹਾਂ, ਕਦੀ ਤੇ ਇਹ ਮੇਰੇ ਵਾਸਤੇ ਬੜੀ ਇੱਕ ਸ਼ੌਕਿੰਗ ਨਿਊਜ਼ ਸੀ। ਮੈਂ ਇਸ ਤੋਂ ਪਹਿਲੇ ਕਦੀ ਨਹੀਂ ਸੁਣਿਆ। ਪਕੌੜਿਆਂ ਵਾਲੀ ਮੈਂ ਸੁਣੀ ਹੈ, ਸਾਦੀ ਕੜੀ ਵੀ ਮੈਂ ਇੱਕ ਦਫਾ ਸਾਡੇ ਪੜੋਸ 'ਚ ਰਹਿੰਦੇ ਸਨ ਉਹਨਾਂ ਵੱਲ ਸੁਣਿਆ ਕਿ ਉਹ ਕਹਿੰਦੇ ਸਾਦੀ, ਮੈਨੂੰ ਪਤਾ ਹੀ ਨਹੀਂ ਸੀ ਕਿ ਸਾਦੀ ਕੜੀ ਵੀ ਲੋਕ ਬਣਾਉਂਦੇ ਨੇ। ਤੇ ਇਸ ਤਰ੍ਹਾਂ ਲਈ ਇਹ ਸ਼ਬੀਰ ਹੁਸੈਨ ਸਾਹਿਬ ਨੇ ਦੱਸਿਆ ਕਿ ਵੀ ਅਸੀਂ ਕੋਫਤੇ ਤੇ ਅੰਡੇ ਵੀ ਪਾ ਲੈਂਦੇ ਹੁੰਦੇ ਆ। ਤਾਂ ਬਈ ਦੇਖੋ ਜਿੰਨੀ ਇੱਕ ਚੀਜ਼ ਵਿੱਚ ਵੈਰਾਈਟੀ ਆ ਜਾਂਦੀ ਹੈ ਤੇ ਫਿਰ ਉਹ ਚੰਗਾ ਲੱਗਦਾ ਵੇ। ਤੇ ਬਹਿਰਹਾਲ ਹਰ ਘਰ ਦੇ ਅੱਛੇ ਖਾਣੇ, ਮੈਂ ਕਹਿੰਦੀ ਹਾਂ ਸਾਰੇ ਘਰਾਂ ਦੇ ਅੱਛੇ ਹੁੰਦੇ ਨੇ। ਕੋਈ ਇਹ ਨਹੀਂ ਕਹਿ ਸਕਦਾ ਕਿ ਵੀ ਇਹ ਖਾਣਾ ਨਹੀਂ ਚੰਗਾ ਜਾਂ ਉਹਦਾ ਟੇਸਟ ਨਹੀਂ ਅੱਛਾ। ਹਰ ਇੱਕ ਨੂੰ ਆਪਣੇ ਬਚਪਨ ਦੇ ਜੋ ਇੱਕ ਮਾਂ ਦੇ ਹੱਥ ਦੇ ਜ਼ਾਇਕੇ ਜਾਂ ਬਚਪਨ ਤੋਂ ਜਿਸ ਹੱਥ ਦਾ ਉਹ ਖਾ ਰਿਹਾ ਹੁੰਦਾ ਹੈ, ਉਹ ਖਾਸ ਟੇਸਟ ਦੀ ਇੱਕ ਆਦਤ ਪੈ ਜਾਂਦੀ ਹੈ। ਖਾਣੇ ਸਾਰੇ ਅੱਛੇ ਹੁੰਦੇ ਨੇ, ਰੈਸਪੀ ਸਾਰੀਆਂ ਅੱਛੀਆਂ ਹੁੰਦੀਆਂ ਨੇ। ਅਸੀਂ ਵੀ ਟਰਾਈ ਕਰਨੇ, ਕੋਈ ਚੀਜ਼ ਸਾਨੂੰ ਅੱਛੀ ਲੱਗਦੀ ਹੈ, ਕੋਈ ਸਾਨੂੰ ਉਸ ਟੇਸਟ ਦੀ ਕਿਉਂਕਿ ਆਦਤ ਨਹੀਂ ਹੁੰਦੀ, ਸਾਨੂੰ ਨਹੀਂ ਅੱਛਾ ਲੱਗਦਾ। ਉਹੀ ਚੀਜ਼ ਦੂਸਰੇ ਨੂੰ ਬੜੀ ਚੰਗੀ ਲੱਗ ਰਹੀ ਹੁੰਦੀ ਹੈ। ਤੇ ਇਸ ਤੋਂ ਖਾਣੇ ਨੂੰ ਕਦੀ ਸਾਡੇ ਚਲੋ ਖਾਣੇ ਨੂੰ ਕਦੀ ਬੁਰਾ ਨਾ ਕਹੋ, ਕਦੀ ਖਾਣੇ ਨੂੰ ਬੁਰਾ ਨਾ ਕਹੋ ਕਿ ਬਈ ਇਹ ਚੀਜ਼ ਅਗਰ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਚਲੋ ਨਾ ਖਾਓ, ਲੇਕਿਨ ਉਹਨੂੰ ਬੁਰਾ ਨਾ ਕਹੋ ਕਿ ਬਈ ਇਹ ਨਹੀਂ ਚੰਗਾ ਜਾਂ ਇਸ ਤਰ੍ਹਾਂ ਉਹ ਨਕਸ ਨਾ ਕੱਢੋ, ਕਿਉਂਕਿ ਰਿਜ਼ਕ ਹੁੰਦਾ ਹੈ ਨਾ। ਤੇ ਬਹਰਹਾਲ ਬਈ ਅਸੀਂ ਤਾਂ ਬੜਿਆਂ ਦੀ ਤਾਲੀਮਾਤ 'ਤੇ ਅਮਲ ਕਰਨੇ ਹਾਂ ਕਿ ਠੀਕ ਹੈ ਕੋਈ ਚੀਜ਼ ਬਾਜ਼ਾਰ ਟਰਾਈ ਕਰਨੇ ਹਾਂ, ਨਹੀਂ ਸਮਝ ਆਉਂਦੀ ਤੇ ਚਲੋ ਨਹੀਂ ਖਾਂਦੇ, ਲੇਕਿਨ ਇਹ ਨਹੀਂ ਕਹਿ ਸਕਦੇ ਅਸੀਂ ਕਿ ਬਈ ਖਾਣਾ ਅੱਛਾ ਨਹੀਂ ਹੈ। ਖਾਣਾ ਤਾਂ ਅੱਛਾ ਹੀ ਹੁੰਦਾ, ਬਹੁਤ ਸਾਰੇ ਲੋਕ ਉਹੀ ਖਾਣਾ ਬੜੇ ਸ਼ੌਕ ਨਾਲ ਖਾ ਰਹੇ ਹੁੰਦੇ ਨੇ। ਪਰ ਚਲੋ ਫਿਰ ਵੀ ਇਨਸਾਨ ਹੈ, ਕਦੀ ਗਲਤੀ ਹੋ ਵੀ ਜਾਂਦੀ ਹੈ, ਕਦੀ ਅਸੀਂ ਕਹਿ ਵੀ ਦਿੰਦੇ ਹਾਂ। ਐਸੀ ਗੱਲ ਨਹੀਂ ਹੈ ਕਿ ਅਸੀਂ ਇੰਨੇ ਕੁਝ ਚੰਗੇ ਹਾਂ ਕਿ ਵੀ ਅਸੀਂ ਕਦੀ ਕੁਝ ਕਿਹਾ ਹੀ ਨਹੀਂ ਹੈ, ਲੇਕਿन बहरहाल कोशिश करनी चाहिए कि साढ़े वो कहते हैं ना हमारी ज़ुबान से, हमारी आँख से, हमारे हाथ से किसी को नुकसान ना पहुँचे। कोई कोशिश तो करनी चाहिए ना ਇਹਦੇ ਲਈ। ਤੇ ਬਾਕੀ ਹੈ ਵੀ ਕਿ ਹੁਣ ਨੀਚੇ ਜਾਂਦੇ ਆ ਪਰ ਦੇਖਦੇ ਆ ਰਾਫੇ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਨੇ। ਰਾਫੇ ਕੀ ਕਹਿੰਦੇ ਨੇ ਜਾਂ ਈਸਟਰ ਦੀਆਂ ਬੱਚਿਆਂ ਦੀ ਛੁੱਟੀਆਂ ਸ਼ੁਰੂ ਹੋ ਗਈਆਂ ਨੇ। ਈਸਟਰ ਦੀ ਛੁੱਟੀਆਂ ਵਿੱਚ ਹੀ ਸਾਡੀ ਈਦ ਵੀ ਨਿਬੜ ਜਾਣੀ ਹੈ। ਵੀ ਇਸ ਦਫਾ ਤੇ ਬੱਲੇ ਬੱਲੇ ਹੋ ਗਈ ਹੈ ਕਿ ਬੱਚੇ ਬੜੇ ਖੁਸ਼ ਨੇ ਕਿ ਆਖਰੀ ਜਿਹੜਾ ਅਸ਼ਰਾ ਵੇ ਉਹ ਰਮਜ਼ਾਨ ਦਾ ਉਹ ਵੀ ਬੜਾ ਅੱਛਾ ਗੁਜ਼ਰਨਾ ਹੈ ਬੱਚਿਆਂ ਦਾ, ਕਿਉਂਕਿ ਥੋੜਾ ਨੀਂਦ ਪੂਰੀ ਕਰਨਗੇ। ਔਰ ਦੂਸਰਾ ਵੇ ਕਿ ਫਿਰ ਈਦ ਵੀ ਵਿੱਚ ਹੀ ਆ ਜਾਣੀ ਹੈ ਔਰ ਈਸਟਰ ਦੀ ਛੁੱਟੀਆਂ ਵਿੱਚ ਹੀ। ਤੇ ਬਈ ਬੜਾ ਰਾਫੇ ਤਾਂ ਬੜੇ ਖੁਸ਼ ਨੇ। ਤੇ ਮੈਂ ਰਾਤ ਤੋਂ ਰਾਫੇ ਨੂੰ ਕਿਹਾ ਰਾਫੇ ਅਸੀਂ ਅੱਜ ਦਿਖਾਵਾਂਗੇ ਤੁਹਾਡੀ ਗਾੜੀਆਂ, ਤੁਹਾਡੇ ਉਹ ਕਰਾਂਗੇ। ਕਹਿੰਦੇ ਕਿ ਠੀਕ ਹੈ। ਹੁਣ ਦੇਖੋ ਰਾਫੇ ਦੇ ਮੰਨਣ ਤੇ ਵੇ ਰਾਫੇ ਦਾ ਮੂਡ ਜਿਹੜਾ ਹੁੰਦਾ, ਬਹੁਤ ਮੂਡੀ ਹੈ ਸਾਡਾ ਬੱਚਾ। ਮੂਡ ਹੁੰਦਾ ਵਿੱਚ ਫਿਰ ਤੇ ਰਾਫੇ ਵਰਗਾ ਬਸ ਕੋਈ ਨਹੀਂ ਹੈ। ਤੇ ਬਸ ਵੀ ਫਿਰ ਰਾਫੇ ਲਿਫਟ ਨਹੀਂ ਕਰਾਉਂਦੇ ਨੇ। ਤੇ ਚਲੋ ਵੀ ਹੁਣ ਮੈਂ ਨੀਚੇ ਚੱਲ ਕੇ ਜਾ ਕੇ ਦੇਖਣੀ ਆ
कि ਅੱਜ ਕੀ ਕੰਮ ਕਾਜ ਅਸੀਂ ਕਰਨੇ ਨੇ, ਕਿਸ ਤਰ੍ਹਾਂ ਨਿਪਟਾਣਾ ਹੈ ਕੰਮ ਕਾਜ ਆਪਣਾ। ਤੇ ਕੀ ਕੁਛ, ਕਿਉਂਕਿ ਇਫਤਾਰੀ ਅਸੀਂ ਅੱਜ ਬਣਾਉਣੀ ਨਹੀਂ ਹੈ। ਸਾਡੇ ਫੈਮਿਲੀ ਫਰੈਂਡ ਨੇ, ਉਹਨਾਂ ਦੇ ਘਰੋਂ ਇਫਤਾਰੀ ਆ ਰਹੀ ਹੈ। ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸ ਦਿੱਤਾ ਸੀ। ਇੱਥੇ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਵੇ ਕਿ ਪਹਿਲੇ ਇਤਲਾਹ ਕਰ ਦਿੱਤੀ ਜਾਂਦੀ ਹੈ ਵੀ ਕੱਲ੍ਹ ਅਸੀਂ ਇਫਤਾਰੀ ਤੁਹਾਡੇ ਵੱਲ ਭੇਜਾਂਗੇ। ਉਸ ਤੋਂ ਫਿਰ ਇਸ ਤਰ੍ਹਾਂ ਹੁੰਦਾ ਵੇ ਕਿ ਆਸਾਨੀ ਹੋ ਜਾਂਦੀ ਹੈ ਅਗਲੇ ਵਾਸਤੇ ਵੀ ਕਿ ਚਲੋ ਇਫਤਾਰੀ ਤਾਂ ਆ ਹੀ ਰਹੀ ਹੈ ਤਾਂ ਅਸੀਂ ਨਾ ਪਕਾਈਏ। ਇਸ ਤਰ੍ਹਾਂ ਫਿਰ ਰਿਜ਼ਕ ਵੀ ਜ਼ਾਇਆ ਨਹੀਂ ਹੁੰਦਾ, ਵਰਨਾ ਫਿਰ ਘਰ ਵੀ ਪੱਕਿਆ ਹੋਵੇ ਉੱਥੋਂ ਵੀ ਆ ਜਾਏ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਵੇ। ਇਸ ਤਰ੍ਹਾਂ ਅੱਜ ਇਫਤਾਰੀ ਆ ਰਹੀ ਹੈ ਤੇ ਵੀ ਅਸੀਂ ਤਾਂ ਇਫਤਾਰੀ ਖਾਵਾਂਗੇ, ਤੇ ਬਾਕੀ ਫਿਰ ਸਾਰੇ ਕਿਚਨ 'ਚ ਕੰਮ ਨਹੀਂ ਤੇ ਫਿਰ ਕੋਈ ਵੀ ਕੰਮ ਨਹੀਂ ਹੈ। ਤੇ ਫਿਰ ਤੇ ਵਹੀ ਮੌਜਾਂ ਹੀ ਮੌਜਾਂ ਹੋ ਜਾਂਦੀਆਂ ਨੇ। ਔਰਤਾਂ ਨੂੰ ਵੀ ਕੋਈ ਛੁੱਟੀ ਮਿਲ ਜਾਂਦੀ ਹੈ ਕਿਸੇ ਦਿਨ। ਤੇ ਬਹਰਹਾਲ ਮੈਨੂੰ ਉਹਨਾਂ ਨੇ ਮੈਸੇਜ ਕੀਤਾ, ਕੌਣ ਹੂੰ ਉੱਥੋਂ ਕਰਦੇ ਨੀਦਰਲੈਂਡ ਤੋਂ ਮੈਨੂੰ ਮੈਸੇਜ ਆਉਂਦਾ ਕਿ ਆਂਟੀ ਜੀ ਤੁਹਾਡੀ ਆਵਾਜ਼ ਤਾਂ ਇੰਨੀ ਚੰਗੀ, ਯਕੀਨ ਮੰਨੋ ਕਿ ਮੈਂ ਜਿਹੜਾ ਨਾ, ਜੇ ਤੁਸੀਂ ਰੇਡੀਓ 'ਤੇ ਹੁੰਦੇ ਨਾ ਤਾਂ ਮੈਂ ਇਸ਼ਾ ਪੜ੍ਹ ਕੇ ਤੁਹਾਡੇ ਸੁਣਦੀ ਮੈਂ ਆਵਾਜ਼, ਤੇ ਫਿਰ ਮੈਂ ਸੌਂ ਜਾਇਆ ਕਰਦੀ। ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਵੀ ਤੁਸੀਂ ਇਸ਼ਾ ਪੜ੍ਹ ਕੇ ਮੇਰੀ ਵੀਡੀਓ ਦੇਖ ਲਿਆ ਕਰੋ, ਤੇ ਉਹਨੂੰ ਲਾਈਕ ਕਰ ਦਿਆ ਕਰੋ, ਤੇ ਫਿਰ ਸੌਂ ਜਾਇਆ ਕਰੋ। ਤੇ ਇੰਨਾ ਆਸਾਨ ਹੱਲ ਮੈਂ ਤੁਹਾਨੂੰ ਦੱਸ ਦਿੱਤਾ ਵੇ। ਇਸ ਤੋਂ ਜ਼ਿਆਦਾ ਹੁਣ ਮੈਂ ਤੁਹਾਨੂੰ ਹੋਰ ਕੀ ਦੱਸਾਂ। ਮੇਰਾ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਹਾਂ, ਮੈਨੂੰ ਯਾਦ ਆ ਗਿਆ ਕਿ ਸ਼ਬੀਰ ਹੁਸੈਨ ਸਾਹਿਬ ਨੇ ਇਹ ਵੀ ਕਿਹਾ ਕਿ ਵੀ ਉਹ ਜਿਹੜਾ ਤੁਸੀਂ ਉਹ ਸਟਿੱਕੀ ਜੀ ਚੀਜ਼ ਦਾ ਜਿਹੜਾ ਕੈਂਸਰ, ਉਹ ਲਾਹੌਰ 'ਚ ਉਹਨੂੰ ਕਹਿੰਦੇ ਨੇ ਗੱਟਾ। ਤੇ ਹੋ ਸਕਦਾ ਮੈਂ ਤਲੱਫਜ਼ ਮੈਂ ਗਲਤ ਨਾ ਕਹਿ ਰਹੀ ਹਾਂ, ਜੋ ਪੜ੍ਹਨ 'ਚ ਮੈਨੂੰ ਆਇਆ ਗੱਟਾ ਹੁੰਦਾ ਸੀ ਉਹ, ਤੇ ਉਹ ਲਾਹੌਰ ਵਿੱਚ ਅੱਜ ਵੀ ਮਿਲਦਾ। ਮੈਂ ਤੇ ਇੰਨੀ ਹੈਰਾਨ ਹੋਈ, ਮੈਂ ਕਿਹਾ ਅੱਛਾ ਅੱਜ ਵੀ ਮਿਲਦਾ ਵੇ। ਮੈਂ ਤੇ ਲਾਹੌਰ ਗਈ ਹਾਂ, ਮੈਂ ਤੇ ਕੋਈ ਨਜ਼ਰ ਨਹੀਂ ਆਇਆ ਮੈਨੂੰ। ਹਾਲਾਂਕਿ ਅਸੀਂ ਅੰਦਰੂਨੇ ਲਾਹੌਰ ਫਿਰੇ ਤੇ ਅਸੀਂ ਉੱਥੇ ਬਾਂਸਰੀ ਵੀ ਵੱਜਦੀ ਦੇਖੀ ਇੱਕ ਜਗ੍ਹਾ, ਤੇ ਉੱਥੇ ਫਿਰ ਮੈਂ ਵੀ ਦੇਖਿਆ। ਅਸੀਂ ਖੁੱਸੇ ਵੀ ਖਰੀਦੇ, ਅਸੀਂ ਉੱਥੋਂ ਸੱਕ ਖਰੀਦਿਆ। ਸੱਕ ਵੀ ਮੈਂ ਖਰੀਦ ਕੇ ਇਸ ਦਫਾ ਲੈ ਕੇ ਆਈ ਸਾਂ ਕਿ ਚਲੋ ਅਸੀਂ ਕੀ ਕਹਿੰਦੇ ਨੇ ਦੰਦ ਕਰਾਂਗੇ ਸਾਫ਼। ਤੋਂ ਮੇਰੇ ਬੈਗ ਉੱਧਰ ਪਏ ਨੇ ਨਾ, ਹੁਣ ਮੈਂ ਜਿੱਧਰ ਜਾਵਾਂਗੀ ਨਾ ਕੱਢ ਕੇ ਲੈ ਕੇ ਆਵਾਂਗੀ। ਮੈਨੂੰ ਸੱਕ ਦਾ ਬੜਾ ਸ਼ੌਕ ਹੈ, ਤੇ ਉਹ ਸੱਕ ਵੀ ਖਰੀਦਿਆ। ਹੋਰ ਅਸੀਂ ਖੁੱਸੇ ਉੱਥੋਂ ਨੇ ਰਵਾਇਤੀ ਚੀਜ਼ਾਂ, ਪੱਖੀ ਖਰੀਦੀ, ਤੇ ਇਸ ਟਾਈਪ ਦੀਆਂ ਚੀਜ਼ਾਂ ਅਸੀਂ ਲਈਆਂ, ਪਰ ਮੈਨੂੰ ਉਹ ਨਜ਼ਰ ਨਹੀਂ ਆਇਆ। ਲੇਕਿਨ ਹੋ ਸਕਦਾ ਕਿਸੇ ਜਗ੍ਹਾ ਹੋਵੇ, ਪਰ ਹੁਣ ਕਦੀ ਜ਼ਿੰਦਗੀ 'ਚ ਨਜ਼ਰ ਆਇਆ ਤਾਂ ਜ਼ਰੂਰ ਅਸੀਂ ਉਹ ਖਾਵਾਂਗੇ। ਤੇ ਸ਼ਹਿਜ਼ਾਦ ਰਾਏ ਇੱਕ ਸਿਆਲਕੋਟ 'ਤੇ ਇਜ਼ਾਫਾ ਹੋਇਆ, ਉਹਨਾਂ ਦੇ ਵੀ ਕਮੈਂਟ ਆਉਂਦੇ ਨੇ ਪਸੰਦੀਦਗੀ ਦੇ। ਤੇ ਉਹਨਾਂ ਨੇ ਵੀ ਕਿਹਾ ਕਿ ਸਿਆਲਕੋਟ ਵਿੱਚ ਇਹਨੂੰ ਗੱਟਾ ਕਹਿੰਦੇ ਨੇ। ਲੋਕ ਵੀ ਬਣਨ ਦੇ ਬਾਅਦ ਜ਼ਿੰਦਗੀ 'ਚ ਪਹਿਲੀ ਦਫਾ ਪਤਾ ਚੱਲਿਆ ਤੇ ਚੀਜ਼ ਕਹਿੰਦੇ ਹੁੰਦੇ ਸਾਂ। ਤੇ ਸ਼ਬੀਰ ਹੁਸੈਨ ਨੇ ਸਭ ਤੋਂ ਅੱਛੀ ਜਿਹੜੀ ਗੱਲ ਕਹੀ ਨਾ, ਉਹਨਾਂ ਨੇ ਕਿਹਾ ਕਿ ਜਿਹੜਾ ਬਚਪਨ 'ਚ ਕਹਿੰਦੇ ਸਨ ਚੀਜ਼ ਹੀ ਕਹਿੰਦੇ ਚੀਜੀ। ਹੋ ਤੁਸੀਂ ਮੈਨੂੰ ਸਹੀ ਯਾਦ ਵਾਰਤਾ, ਵਾਕਈ ਚੀਜੀ ਕਹਿੰਦੇ ਸਨ ਬੱਚਿਆਂ ਨੂੰ। ਕਹਿਣਾ ਚੀਜੀ ਲੈਣੀ ਹੈ, ਮਾਂ ਪਿਓ ਜਾਂ ਨਾਨਾ ਨਾਨੀ ਦਾਦਾ ਦਾਦੀ ਕੋਈ ਵੀ ਪੁੱਛਦਾ ਸੀ ਚੀਜੀ ਲੈਣੀ ਹੈ, ਤੇ ਬੱਚਾ ਵੀ ਖੁਦ ਕਹਿ ਦਿੰਦਾ ਸੀ ਮੈਂ ਚੀਜੀ ਲੈਣੀ ਹੈ। ਤੇ ਵਾਕਈ ਵੀ ਤੁਸੀਂ ਚੀਜੀ ਸਹੀ ਲਫ਼ਜ਼ ਬਿਲਕੁਲ ਛਾਂਟ ਕੇ ਮੈਨੂੰ ਦੱਸਿਆ, ਜਿਹੜਾ ਮੈਂ ਭੁੱਲ ਗਈ ਤੁਸੀਂ ਦੱਸਿਆ। ਉਹ ਕਿੰਨੇ ਪਿਆਰੇ ਟਾਈਮ ਹੁੰਦੇ ਸਨ ਜਦੋਂ ਹਰ ਬੱਚੇ ਦਾ ਇੱਕ ਨਿਕਨੇਮ ਵੀ ਹੁੰਦਾ ਸੀ, ਕਿ ਮੁੰਡਿਆਂ ਦੇ ਵੀ ਇੱਕ ਛੋਟੇ ਛੋਟੇ ਨਾਂ ਪਾ ਲਏ ਜਾਂਦੇ ਸਨ, ਕੁੜੀਆਂ ਦੇ ਵੀ ਇੱਕ ਛੋਟੇ ਛੋਟੇ ਨਾਂ ਹੁੰਦੇ ਸਨ। ਨੰਨਾ ਤੇ ਉਹਦੇ ਮੁਕਾਬਲੇ ਤੇ ਇੱਕ ਨੰਨੀ ਵੀ ਹੁੰਦੀ ਸੀ ਕਿਸੇ ਨਾ ਕਿਸੇ ਘਰ ਵਿੱਚ, ਤੇ ਮੁੰਨਾ ਤੇ ਮੁੰਨੀ ਵੀ ਹੁੰਦੀ ਸੀ। ਭੋਲਾ ਕਿਹਾ ਜਾਂਦਾ ਸੀ ਮੁੰਡਿਆਂ ਨੂੰ, ਭੋਲਾ। ਤੇ ਫਿਰ ਨੰਨਾ, ਭੋਲਾ, ਤੇ ਗੁੱਡੂ ਵੀ ਬੜਾ ਛੋਟੇ ਬੱਚਿਆਂ ਦੇ ਅਸਲ ਨਾਂ ਤੇ ਗਵਾਚ ਹੀ ਜਾਂਦੇ ਸਨ ਉਸ ਜ਼ਮਾਨੇ ਵਿੱਚ। ਉਹ ਜਿਸ ਨਾਂ ਤੋਂ ਫਿਰ ਉਹਨੂੰ ਪੁਕਾਰਿਆ ਜਾਂਦਾ ਸੀ ਨਾ, ਉਹ ਨੰਨਾ ਹੋਵੇ ਤਾਂ ਉਹਨੇ ਨੰਨਾ ਹੀ ਰਹਿਣਾ ਸਾਰੀ ਜ਼ਿੰਦਗੀ। ਉਹਨੇ ਵਿਚਾਰੇ ਨੇ ਕਿਤੇ ਵੱਡਾ ਨਹੀਂ ਹੋਣਾ, ਉਹ ਨੰਨਾ ਹੀ ਰਹਿ ਜਾਏਗਾ। ਤੇ ਇਸ ਤਰ੍ਹਾਂ ਹੀ ਫਿਰ ਗੁੱਡੂ ਵੀ ਬੜਾ ਪਿਆਰਾ ਕਿਹਾ ਜਾਂਦਾ ਸੀ ਬੱਚਿਆਂ ਨੂੰ। ਤੇ ਭੋਲਾ ਵੀ ਕਿਹਾ ਜਾਂਦਾ ਸੀ, ਬਾਬੂ ਵੀ ਕਿਹਾ ਜਾਂਦਾ ਸੀ ਕਿ ਬਾਬੂ। ਮੈਂ ਵੀ ਅਕਸਰ ਬੱਚਿਆਂ ਨੂੰ ਆਪਣਿਆਂ ਨੂੰ ਕਹਿੰਦੀ ਇਹਨਾਂ ਨੂੰ ਕਿ ਰਾਜਾ ਬਾਬੂ, ਇਹ ਬਾਬੂ ਨੇ। ਤੇ ਬਾਬੂ ਵੀ ਕਿਹਾ ਜਾਂਦਾ ਸੀ। ਬੱਚਿਆਂ ਨੂੰ ਤਿਆਰ ਤਿਉਰ ਮਾਵਾਂ ਕਰਦੀਆਂ ਸਨ, ਸਿਰ ਸੋਹਣੀ ਚੀਰ ਕੱਢ ਕੇ ਤੇ ਬਾਲ ਵਡਾਣੇ, ਫਿਰ ਕਹਿਣਾ ਮੇਰਾ ਬਾਬੂ ਤਿਆਰ ਹੋ ਗਿਆ ਵੇ, ਤੇ ਬਾਬੂ ਬਣਦਾ ਹੁੰਦਾ ਸੀ ਬੱਚਾ, ਤੇ ਬਾਬੂ ਵੀ ਨਾਂ ਹੁੰਦਾ ਸੀ। ਔਰ ਇਸ ਤਰ੍ਹਾਂ ਹੋਰ ਤੁਹਾਡੇ ਜ਼ਿਹਨ 'ਚ ਵੀ ਅਗਰ ਕੋਈ ਹੋਣ ਨਾ ਕਿ ਬੱਚਿਆਂ ਦੇ ਜਿਹੜੇ ਨਿਕਨੇਮ ਉਸ ਜ਼ਮਾਨੇ 'ਚ ਹੁੰਦੇ ਸਨ, ਉਹ ਜ਼ਰੂਰ ਕਮੈਂਟ ਵਿੱਚ ਲਿਖਿਓ। ਮੈਨੂੰ ਜੋ ਯਾਦ ਆ ਰਹੇ ਨੇ ਤੇ ਉਹ ਬਾਬੂ ਤੇ ਭੋਲਾ ਤੇ ਨੰਨਾ ਤੇ ਮੁੰਨਾ ਤੇ ਇਸ ਟਾਈਪ ਦੇ ਨਾਂ ਹੁੰਦੇ ਸਨ। ਤੇ ਕੁੜੀਆਂ ਹੁੰਦੀਆਂ ਸਨ ਬਈ ਹਾਂ ਗੁੱਡਾ ਵੀ ਕਹਿੰਦੇ ਸਨ, ਬਾਕੀ ਮੇਰਾ ਗੁੱਡਾ, ਤੇ ਗੁੱਡਾ ਵੀ ਹੁੰਦਾ ਸੀ। ਤੇ ਬਾਕੀ ਸਭ ਤੋਂ ਮਸ਼ਹੂਰ ਕੁੜੀਆਂ ਦੇ ਵਿੱਚ ਸਭ ਤੋਂ ਮਸ਼ਹੂਰ ਟੌਪ ਤੇ ਜਿਹੜਾ ਨਾਂ ਹੁੰਦਾ ਸੀ ਨਾ, ਉਹ ਹੁੰਦਾ ਸੀ ਗੁੱਡੀ। ਬਈ ਹਰ ਘਰ 'ਚ ਇੱਕ ਗੁੱਡੀ ਜ਼ਰੂਰ ਹੁੰਦੀ ਸੀ। ਉਹ ਗੁੱਡੀ ਤੇ ਗੁੱਡੀ ਨੂੰ ਆਵਾਜ਼ਾਂ ਪੈਂਦੀਆਂ ਸਨ ਤੇ ਗੁੱਡੀ ਜ਼ਰੂਰ ਹੁੰਦੀ ਸੀ। ਤੇ ਉਸ ਤੋਂ ਬਾਅਦ ਜਿਹੜਾ ਹੁੰਦਾ ਸੀ ਮੁੰਨੀ, ਬੇਬੀ, ਤੇ
निक्की, ते बस इस तरह के ना रज़िया नूं रज्जो कह दिया जाता सी। छोटे छोटे नाम बच्चियां दे पाए जाते सन, बच्चियां दे उन्होंने उसी निकनेम के नाल ही चलते सन पूरी जिंदगी। मेरी अपनी खाला दी बेटियां ने उन्होंने असी उन्होंने असली नाम तो कभी पुकारिया ही नहीं। एक गुड्डी है, एक बुन्नी है, एक बेबी है, बेबी भी होंदी सी। तो इस तरह बच्चियां दे नाम गवाच जाते सन बिल्कुल। तो इस तरह बचपन दी यादां ने कि वो चीज़ां जिहड़े खाने सा। ते गट्टा दा तुसीं दस्सिया तो बहुत चंगा कीता। चीजी भी याद करा दी मैनूं कि चीजी खानी, तो चीजी खाने होने सा। तो चलो जी असी बचपन के कुछ नाम भी याद किए। मेरे हाफजिया जो नाम सन होर भी होणगे बहुत सारे, लेकिन जो मेरे जहन च इस वेले आ रहे ना वो मैं तुहाडे शेयर किए हैं। तो तुसीं दस्सिओ कि तुहाडे जिहड़े हाफजिया में कोई ऐसे नाम होण बच्चियां दे जिहड़े वो निकनेम होंदे सन, तो फिर वो बस बुढ़ापे तक उन्होंने चलते सन। तो मेरे तो जो जहन च सन मैं तुहानूं दस दिते। सब तो मशहूर नाम ਉਹਦੇ ਵਿੱਚ ਨੰਨਾ ਵੇ, ਜਿਵੇਂ ਨੰਨਾ ਹਰ ਘਰ 'ਚ ਤੁਹਾਨੂੰ ਮਿਲ ਜਾਂਦਾ ਸੀ। ਤੇ ਇਸ ਤਰ੍ਹਾਂ ਕੁੜੀਆਂ ਵਿੱਚ ਗੁੱਡੀ ਤੁਹਾਨੂੰ ਹਰ ਘਰ 'ਚ ਮਿਲ ਜਾਂਦੀ ਸੀ। ਤੇ ਮੇਰੇ ਪਾਪਾ ਦਾ ਬੇਟਾ ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਹੁਣ ਉਹ ਫੌਤ ਹੋ ਗਏ ਨੇ। ਉਹਨਾਂ ਦਾ ਨਾਮ ਹੀ ਨੰਨਾ ਸੀ। ਅਸੀਂ ਬਹੁਤ ਬੜੇ ਹੋ ਗਏ, ਸਾਨੂੰ ਪਤਾ ਹੀ ਨਹੀਂ ਚੱਲਦਾ ਸੀ ਕਿ ਉਹਨਾਂ ਦਾ ਨਾਂ ਕੀ ਸੀ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਉਹ ਨੰਨਾ ਹੀ ਅਸੀਂ ਸੁਣਿਆ ਸੀ ਆਪਣੇ ਹਾਫਜ਼ਿਆਂ ਵਿੱਚ। ਤੇ ਇੱਕ ਦਫਾ ईद कार्ड आया तो वो लिखिया कि मामू जान आपको खैर ईद मुबारक फलाना जुमले शुमले लिख के लिखिया आपका भांजा अली अकबर। ओए अल्लाह सी सारा दिन इन्ना परेशान रहे। अली अकबर कौन है भाई, ये कि तक ईद कार्ड आ गया। असी शाम तक परेशान रहे। शाम को अबू आए, अबू ने कहा अबू जी किसी अली अकबर का ईद कार्ड आया, वो कौन है अबू जी अली अकबर। अबू कहते वो अपना नन्ना। वो फिर सानू पता चलिया कि अच्छा मतलब असी जो बड़े बड़े हो गए सानू पता ही नहीं सिर्फ कि नन्ना ही उन्होंने नाम है, क्योंकि कभी किसी ने नाम लिया ही नहीं सी उन्होंने। इस तरह मेरी खाला दी बेटी गुड्डी वो अज तक दादी बन गई है। पर ओए होए होए गुड्डी वो पिछा नहीं पिछाड़ती, हर कोई उन्होंने कहता गुड्डी। तो बई वो गुड्डी जी गुड्डी रह जाती है। तो इस तरह के साढ़े नाम जोड़े होंगे ने नानियां दादियां या प्यार नाल जोड़े रख लिते जाते हैं, वो भी सारी जिंदगी नाल चलते हैं। तो चलो भी हुण असीं अपना करिए रोज़ाना के रोज़मर्रा के मामूलात, रोज़मर्रा के काम काज। बिस्तरा देखो किस तौबा तौबा, रजाई भी मैं इस तरह खींची हुई है ना। तो यह देखो वड्डा सारा गौ तकिया भी है। तो ये भी नाल ही होंदा वे मेरे नाल जड़ा ना इहदे उत्ते लत्त रख के मैं सुननी है। मेरी ऐसी पैड़ी आदत, ये भी माँ की बचपन दी पाईयां होई आदतां जड़ियां ना कुछ विच चलदियां ने, कबर तक नाल जांदियां ने। साडी अम्मी नूं गौ तकिया दा बड़ा शौक हुंदा सी, ओह बनांदे सन। तो वह भैया सानू ऐसी आदत पै गई कि गौ तकिए तो बगैर सोना जरा मुश्किल लगता मैनू। तो चलो भी हुण की कहते हैं वो जो कुछ हैगा वे हुण असीं कुछ कर नहीं सकते। हुण नीचे जाके देखिए सानू बाहर का मंजर मैं थोड़ा सा दिखा देवां कि तुसीं देखो कैसी हवा चलती पई है। लो बई हुण असीं जिहड़ा नीचे जावांगे, तुहानूं मैं बाहर का मंजर दिखा दिता है। ठंडी ठंडी हवा चल रही है। नफीस बेकर्स एंड स्वीट्स, नफीस वाले बहुत ज़बरदस्त इन्हां दी चीज़ां होंदियां ने। बिस्किट भी बहुत अच्छे होंदे ने और इन्हां दी सारी चीज़ां अच्छियां ने। केक भी असी बर्थडे वगैरह तो भी जिहड़ा बनवाने आ ना, इन्हां कोलों बनवाने बहुत अच्छा। ऑर्डर ते भी बनाते हैं, बने बनाए भी मिलते हैं। देखिए भी की आया नफीस तो थैला पिया, देखिया तो सोचिया झाती मारीए ये की आया वे। अच्छा भाई ये आए ने नफीस के पेटीज, नूर फातिमा की फरमाइश से आ गए जी पेटीज। तो यह आ गई गचक, गुड़ वाली गचक जी आँदी है जी साड़ी फरमाइश से। मैनू बड़ी चंगी लगती है, मूँगफली होंदी है ते नाल गुड़, ज़बरदस्त। बचपन दी यादां भी असीं शेयर करने यार, होंदी भी बड़े मज़े दी है। तो चलो जी पहली शीशी मुक गई सी ते नवीं शीशी आ गई। होर की आया जी, हो बई होर आ गए जी फैनी। फैनी मशहूर सौगात रमज़ानुल मुबारक दी यही ज़्यादा सौगात होती है फैनी। बचपन में भी असी जरा करने होंगे सा कि भी फैनियां जड़ियां होंदियां रोज़ियां में मिलदियां होंदियां सन। तो दुध विच पा के, कुछ लोग चाह च पा के खांदे ने फैनी नूं, कुछ लोग दुध विच खांदे ने। अपना अपना टेस्ट है, लेकिन मैं तो दुध विच खानी हाँ और नीम गर्म जिहा होवे दुध, उहदे विच ज़्यादा मज़ा देंदी है।
होर की आया बई, लो बई दाल चना आ गई। दाल चना भी भुजी जी दाल होंगी है मज़ेदार। इन्होंने सारी प्रोडक्ट अच्छे ने। किधर मैं गई ना अगर उस तरफ मैं तुहानू बेकरी भी दिखावांगी। वाली बहुत अच्छी है। और यह राफे वास्ते आए ने केक रस। इन्हों के केक रस भी बहुत अच्छे होंगे ने। चाह डोब डोब के खाओ तो मज़ा आ जाए। मौसम देख लो भी कैसा शदीद किस्म का मौसम हो रहा है। बदल आसमान होए पे ने। और सर्दी इन्नी है कि बस गल छड़ दो तो नाल ही पैन लग पई जे बर्फ दियाँ छोटिया छोटिया गोलियां। ओए होए 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 देखो बई तेज़ हो रहे ने और सब बर्फ ही बर्फ हो रही है। तोबा तोबा छोटे छोटे गोले पे डिगते हैं। यह बई बुंदड़ बारिश शुरू हो गई है। मेरी छोटी सिस्टर सन ना, वो जो छोटी होंदी सी, वो जो कभी भी होना ना तो उन्हें कहना बुंदड़ बारिश बुंदड़ बारिश शुरू हो गई जे बई। छोटी छोटी देख लो दिखदियां पईयां ने हत्थ विच। ओए होए होए बई हुण सर्दी ने साडे कढ़ देने ने कड़ाके। असीं इहनूं झाड़ीए तुहानूं नज़ारा दिखा दिता वे। वह देख लो बई वो एक गाना सी ना, आए मौसम रंगीले सुहाने तू छुट्टी लेके आ जा बालमा। तो वो गाना अगर अज के दौर च साढ़े वास्ते होंदा ना तो बस बई ए सुहाना मौसम तो हमेशा ही साढ़ा रहिंदा वे। ते उस शायर नूं पता नहीं सी, वरना वो शायद गाना ही ना लिखदा कि आए मौसम रंगीले सुहाने। इत्थे तो सुहाना मौसम रहिंदा ही रहिंदा वे। ते चलो भी छेती नाल असीं बंद कर दईए। अज सानूं मेहरबान भाई दे घरों इफ्तारी आई है। तो बई ज़बरदस्त इफ्तारी पहुँच गई। रोज़ा खुलण का टाइम होने वाला वे और गर्मा गर्म इफ्तारी उन्होंने भेज दी है। बहुत मेहनत की उन्होंने। बिरयानी ज़बरदस्त, शक्ल तो इन्नी चंगी पी लगती है। तो यह जी मतंजन सवैयां ते नाल आलू गोश्त का शोरबा और खुशबू ऐसी है कि बस दिल ललचा रहा है कि फटाफट खा लीए। इन्नी मेहनत करना, किसी के घर भेजना, यह सिर्फ मुहब्बत की निशानी होंदी है। अपनी रवायात को कायम रखना और इन्नी मुहब्बत के नाल इन्नी मेहनत करना कि उत्थे तक पहुँचाना इफ्तारी रोज़ेदारां तक बहुत सवाब का काम है। अल्लाह पाक उन्होंने असी दुआ करने कि उन्होंने रिज़क में अल्लाह इजाफा करे कि रोज़े दा बड़ा उन्होंने साढ़े वास्ते उन्होंदा शुक्रिया भी अदा करने आ। तो उन्होंने इन्नी साढ़े वास्ते मेहनत की ते असी हुण मज़े लै लै के खावांगे। तो यह नाल भी इन्होंने 7 अप भी आई है ताकि इन्ना कुछ खा के तुसीं जो हाजमा करना है ना 7 अप पी लवो। बारिश तो रुक गई है पर हले भी काफ़ी आसमान ते बदल ही बदल होए ने और आसमान इस तरह गहरे रंग का हुंदा नज़र पे आंदा वे। तो मैं बाहर निकल के देखण लग गई कि देखो किस तरह आसमान है और परिंदे जड़े मैनू नज़र आ रहे ने। परिंदे मैं अक्सर देखनी हाँ कि परिंदे इत्थे जदों शाम हुंदी है अपने घरां नूं जाण लगदे ने ते फिर सारे इकट्ठे हुंदे ने, चक्कर लांदे ने। 2-3 चक्कर मैं अक्सर देखनी हाँ। मैनूं मंजर बड़ा ही प्यारा लगदा वे। शायद मेरा कैमरा कैच कर पाए इस चीज़ नूं। ते परिंदे फिर 2-3 चक्करां तो बाद इकट्ठे होने शुरू होंदे ने। एक फिर डार बनदी इन्हां दी, पर जदों तक इन्हां दा आखिरी परिंदा नहीं नाल रल जांदा ना, ये अगे सीधा नहीं जांदे। घुम घुम के इकट्ठे होंदे ने ते सारे फिर एक डार बना के छड्डदे। ते मैं इन्हां नूं देख के कहनी हाँ साडे नालों ते परिंदे ही चंगे ने जिहड़ा अपने आखिरी आने वाले साथी का भी इंतज़ार करते हैं। उन्होंने कलियां छड्ड के नहीं जाते। इंसान देखो अजकल कितना ज़ालम हो गया वे कि पिछे छड्ड दिंदा सारियां नूं, सिर्फ अपना आप उन्होंने नज़र आता वे। साडे नालों ये परिंदे जिहड़े ने बहुत ज़्यादा अकलमंद ने जिहड़े अपने साथियों का ख्याल करते हैं। आ जा तू भी आ जा, तू भी आ जा, तो किते पिछे ना रह जावीं। ते हुण मैं चलनी हाँ। अल्लाह हाफिज़ ते रब राखा।